ਦੁਨੀਆ ਵਿੱਚ ਮੌਤ ਇੱਕ ਮੁਸਤਕਿਲ ਸੱਚਾਈ ਹੈ ਜੋ ਹਰ ਵੇਲੇ ਸਾਡੇ ਗਿਰਦ ਘੁੰਮਦੀ ਰਹਿੰਦੀ ਹੈ। ਪਰ ਜਦੋਂ ਇਹ ਕਿਸੇ ਤਖਲੀਕਕਾਰ ਨੂੰ ਲੈ ਕੇ ਜਾਂਦੀ ਹੈ ਤੇ ਫਿਰ ਇਹ ਮਾਮੂਲੀ ਨਹੀਂ ਰਹਿੰਦੀ, ਇੱਕ ਜ਼ਖਮ ਬਣ ਜਾਂਦੀ। ਸ਼ਾਇਰ ਦੀ ਮੌਤ ਸਿਰਫ ਇੱਕ ਫਰਦ ਦੀ ਜੁਦਾਈ ਨਹੀਂ ਹੁੰਦੀ, ਬਲਕਿ ਉਹ ਆਪਣੇ ਨਾਲ ਇੱਕ ਅਹਿਦ, ਇੱਕ ਜਹਿਦ ਤੇ ਇੱਕ ਫਿਕਰ ਨੂੰ ਖਾਮੋਸ਼ ਕਰਾ ਦਿੰਦੀ ਹੈ। ਤਜਮਲ ਕਲੀਮ ਦੀ ਵਫਾਤ ਵੀ ਇੱਕ ਐਸਾ ਹੀ ਲਮਹਾ ਹੈ। ਤਜਮਲ ਕਲੀਮ ਪੰਜਾਬੀ ਸ਼ਾਇਰੀ ਵਿੱਚ ਇੱਕ ਐਸਾ ਨਾਂ ਸੀ ਜਿਹੜਾ ਨਾ ਸਿਰਫ ਬੋਲੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਾ ਸੀ, ਬਲਕਿ ਇਸ ਜ਼ੁਬਾਨ ਦੇ ਜ਼ਰੀਏ ਹਰ ਮਜ਼ਲੂਮ, ਹਰ ਮਿਹਨਤਕਸ਼ ਤੇ ਹਰ ਮਜਬੂਰ ਇਨਸਾਨ ਦੀ ਤਰਜਮਾਨੀ ਕਰਦਾ ਰਿਹਾ। ਉਹਨਾਂ ਦੀ ਸ਼ਾਇਰੀ ਬਸ ਰੂਹਾਨੀ ਇਜ਼ਹਾਰ ਨਹੀਂ ਸੀ, ਉਹ ਇੱਕ ਸਮਾਜੀ, ਫਿਕਰੀ ਤੇ ਤਹਿਜ਼ੀਬੀ ਮਜ਼ਾਹਮਤ ਦੀ ਰੋਸ਼ਨ ਮਿਸਾਲ ਹੈ। ਉਹਨਾਂ ਦਾ ਕਲਾਮ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਉਹ ਲਫ਼ਜ਼ਾਂ ਵਿੱਚ ਸਿਰਫ ਜਜ਼ਬਾਤ ਨਹੀਂ, ਜਿੱਦੋ-ਜਹਿਦ ਤੇ ਖਾਬ ਵੀ ਵਸਦੇ ਨੇ। ਤਜਮਲ ਕਲੀਮ ਦੀ ਸ਼ਾਇਰੀ ਦੁੱਖਾਂ ਨਾਲ ਭਰੀ ਹੋਈ ਹੈ, ਪਰ ਇਹ ਦੁੱਖ ਇੱਕ ਆਮ ਇਨਸਾਨ ਦੇ ਨੇ। ਉਹ ਦੁੱਖ ਜਿਹੜੇ ਸਾਡੀਆਂ ਗਲੀਆਂ ਵਿੱਚ ਵਸਦੇ ਨੇ, ਉਹ ਦੁੱਖ ਜਿਹੜੇ ਸਾਡੇ ਘਰਾਂ ਵਿੱਚ ਰਹਿੰਦੇ ਨੇ, ਜਿਹੜੇ ਸਾਡੇ ਰੋਜ਼ੀ, ਸਾਡੇ ਰਿਸ਼ਤੇ ਤੇ ਸਾਡੀਆਂ ਸੋਚਾਂ ਨਾਲ ਜੁੜੇ ਹੋਏ ਨੇ। ਇਹ ਦੁੱਖ ਸਿਰਫ ਤਜਮਲ ਕਲੀਮ ਨੇ ਬਿਆਨ ਨਹੀਂ ਕੀਤੇ, ਬਲਕਿ ਉਹਨਾਂ ਨੂੰ ਜ਼ੁਬਾਨ ਦਿੱਤੀ ਹੈ। ਉਹ ਇੱਕ ਸ਼ੇਰ ਵਿੱਚ ਆਖਦੇ ਨੇ, ਮੇਰਾ ਸੀਨਾ ਦਮ ਕਰਵਾਓ, ਮੇਰੇ ਅੰਦਰੋਂ ਡਰ ਨਹੀਂ ਜਾਂਦਾ। ਇਹ ਉਹ ਚੀਕ ਹੈ ਜਿਹੜੀ ਕਿਸੇ ਸ਼ਾਇਰ ਦੀ ਨਹੀਂ, ਬਲਕਿ ਇੱਕ ਜਬਰ ਸਹਿਣ ਵਾਲੇ ਇਨਸਾਨ ਦੇ ਅੰਦਰੋਂ ਨਿਕਲਦੀ ਹੈ। ਤੇ ਇੱਥੇ ਆ ਕੇ ਸ਼ਾਇਰ ਤੇ ਉਹ ਇਨਸਾਨ ਇਕੱਠੇ ਹੋ ਜਾਂਦੇ। ਪੰਜਾਬੀ ਉਹਨਾਂ ਦੀ ਜ਼ੁਬਾਨ ਸੀ, ਪਰ ਸਿਰਫ ਇਜ਼ਹਾਰ ਦੀ ਜ਼ੁਬਾਨ ਨਹੀਂ ਸੀ, ਉਹਨਾਂ ਦੀ ਪਹਿਚਾਣ ਵੀ ਸੀ ਤੇ ਉਹਨਾਂ ਦਾ ਫਖਰ ਵੀ ਸੀ। ਉਹ ਪੰਜਾਬੀ ਬੋਲ ਕੇ ਕਿਸੇ ਛੋਟੇ ਇਲਾਕੇ ਦੇ ਵਾਸੀ ਨਹੀਂ ਲੱਗਦੇ ਸਨ, ਬਲਕਿ ਇੱਕ ਮੁਕੰਮਲ ਮੁਹੱਜ਼ਬ ਇਨਸਾਨ ਲੱਗਦਾ ਸੀ, ਜੋ ਆਪਣੀ ਬੋਲੀ ਵਿੱਚ ਪੂਰੀ ਕਾਇਨਾਤ ਦਾ ਮੰਜ਼ਰ ਨਾਮਾ ਸਮੋ ਲੈਂਦਾ। ਤਜਮਲ ਕਲੀਮ ਦੀ ਸ਼ਾਇਰੀ ਦੀ ਸਭ ਤੋਂ ਵੱਡੀ ਖੂਬੀ ਉਹਦੀ ਸਾਦਗੀ ਹੈ। ਉਹ ਲਫ਼ਜ਼ ਨਹੀਂ ਵਿਗਾੜਦਾ, ਉਹ ਇੱਕ ਸਾਦਾ ਜੁਮਲੇ ਵਿੱਚ ਪੂਰੀ ਦੁਨੀਆ ਨੂੰ ਸਮੋ ਲੈਂਦਾ ਹੈ। ਉਹ ਛੋਟੀ ਬਹਿਰ ਵਿੱਚ ਘੱਟ ਲਫ਼ਜ਼ਾਂ ਵਿੱਚ ਵੱਡੀ ਗੱਲ ਕਰ ਜਾਂਦਾ ਹੈ। ਮਸਲਨ ਇਹ ਸ਼ੇਰ ਵੇਖੋ, ਅਥਰੂ ਕਿਹੜੇ ਭਾਰੇ ਨੇ, ਅਥਰੂ ਕਿਹੜੇ ਭਾਰੇ ਨੇ, ਐਵੇਂ ਸੁੱਟੀ ਜਾਂਦੇ ਹੋ। ਇਹ ਸਾਦਾ ਗੱਲਾਂ ਨੇ, ਪਰ ਇਹਦੀ ਤਹਿ ਵਿੱਚ ਇੱਕ ਮੁਕੰਮਲ ਨਫਸੀਆਤ ਵਸਦੀ ਹੈ। ਉਹਨਾਂ ਦਾ ਸ਼ੇਰ ਹੈ, ਮੈਂ ਨੱਚਿਆ ਜੱਗ ਦੇ ਸੁੱਖ ਪਾਰੋਂ, ਸੱਦ ਬੁੱਲੇ ਨੂੰ ਮੇਰੀ ਧਮਾਲ ਵੇਖੇ। ਇਹ ਸ਼ੇਰ ਸਿਰਫ ਇੱਕ ਸ਼ੇਰ ਨਹੀਂ, ਬਲਕਿ ਐਲਾਨ ਹੈ। ਉਹ ਕਹਿੰਦੇ ਨੇ ਕਿ ਆਪਣੀ ਧਰਤੀ ਤੇ ਸੁੱਖਾਂ ਤੇ ਦੁੱਖਾਂ ਵਿੱਚ ਨੱਚਿਆ ਵਾਂ ਤੇ ਬੁੱਲੇ ਨੂੰ ਬੁਲਾ ਕੇ ਆਪਣੀ ਧਮਾਲ ਵਿਖਾ ਰਿਹਾ ਵਾਂ। ਉਹਦਾ ਨੱਚਣਾ ਸਿਰਫ ਜਿਸਮਾਨੀ ਹਰਕਤ ਨਹੀਂ, ਬਲਕਿ ਇੱਕ ਰੂਹਾਨੀ ਬਗਾਵਤ ਹੈ। ਉਹਦੀ ਸ਼ਾਇਰੀ ਵਿੱਚ ਧਮਾਲ ਇੱਕ ਅਲਾਮਤ ਹੈ ਮਜ਼ਾਹਮਤ ਦੀ, ਜ਼ਿੰਦਾ ਰਹਿਣ ਦੀ ਤੇ ਹੱਕ ਦੀ। ਤਜਮਲ ਕਲੀਮ ਦਾ ਕਲਾਮ ਹਰ ਉਸ ਬੰਦੇ ਨਾਲ ਵਸਦਾ ਹੈ ਜਿਹੜਾ ਕਿਸੇ ਵੀ ਦਰਦ ਵਿੱਚ ਹੋਵੇ, ਚਾਹੇ ਉਹ ਕਿਸਾਨ ਹੋਵੇ ਜਾਂ ਕਿਸੇ ਸ਼ਹਿਰ ਦੇ ਫੁੱਟਪਾਥ ਤੇ ਸੁੱਤਾ ਕੋਈ ਮਜ਼ਦੂਰ ਹੋਵੇ ਜਾਂ ਕੋਈ ਜ਼ੁਲਮ ਸਹਿਣ ਵਾਲੀ ਮਾਂ ਹੋਵੇ। ਉਹਨਾਂ ਸਭ ਦੀ ਜ਼ੁਬਾਨ ਤਜਮਲ ਕਲੀਮ ਸੀ। ਤਜਮਲ ਸਾਹਿਬ ਕਹਿੰਦੇ ਨੇ ਕਿ ਮਾਵਾਂ ਕਦ ਤੱਕ ਜੀਣਗੀਆਂ, ਮਾਵਾਂ ਕਦ ਤੱਕ ਜੀਣਗੀਆਂ, ਰੁੱਖ ਤੇ ਪੁੱਟੀ ਜਾਂਦੇ ਹੋ। ਤਜਮਲ ਕਲੀਮ ਉਹ ਸ਼ਾਇਰ ਸੀ ਜੋ ਲਫ਼ਜ਼ਾਂ ਨੂੰ ਸਿਰਫ ਲਿਖਦਾ ਨਹੀਂ, ਬਲਕਿ ਸਾਹ ਨਾਲ ਪੜ੍ਹਦਾ ਸੀ। ਉਹਨਾਂ ਦੀ ਆਵਾਜ਼, ਉਹਨਾਂ ਦਾ ਅੰਦਾਜ਼, ਉਹਨਾਂ ਦੀ ਪੇਸ਼ਕਸ਼, ਇਹ ਸਭ ਉਹਨਾਂ ਦੇ ਸ਼ੇਰਾਂ ਨੂੰ ਇੱਕ ਨਵੀਂ ਜਾਣ ਦਿੰਦੇ ਸਨ। ਉਹ ਕਿਸੇ ਮਹਿਫਲ ਵਿੱਚ ਸ਼ੇਰ ਪੜ੍ਹਦੇ ਤੇ ਇੰਜ ਲੱਗਦਾ ਸੀ ਲਫ਼ਜ਼ ਸਾਨੂੰ ਵੇਖ ਰਹੇ ਨੇ ਤੇ ਅਸੀਂ ਲਫ਼ਜ਼ਾਂ ਨੂੰ ਵੇਖ ਰਹੇ ਹਾਂ। ਕੁਝ ਸ਼ੇਰ ਵੇਖੋ, ਲੱਭੋ ਕੌਣ ਹੈ ਲੁੱਟਣ ਵਾਲਾ, ਜੋ ਵੀ ਇਹ ਤਕਦੀਰ ਨਹੀਂ ਹੁੰਦੀ, ਔਰ ਤੂੰ ਸਿਰਫ ਲਾਸ਼ਾਂ ਵਿਖਾ ਰਿਹਾ ਹੈ ਤੇ ਸਾਡੇ ਚੁੱਲ੍ਹੇ ਠਹਿਰੇ ਨੇ ਜਿਹੜੇ। ਇੱਕ ਹੋਰ ਥਾਂ ਤੇ ਤਜਮਲ ਕਲੀਮ ਸਾਹਿਬ ਲਿਖਦੇ ਨੇ ਕਿ ਰੱਬਾ ਤੈਨੂੰ ਥੋੜ੍ਹੇ ਕਿਹੜੀ, ਤੇਥੋਂ ਵੀ ਨਹੀਂ ਰੱਜਦੇ ਬੰਦੇ। ਫਿਰ ਕਹਿੰਦੇ ਨੇ ਕਿ ਲੱਠੇ ਦੀ ਥਾਂ ਪਾਟੇ ਲੀੜੇ, ਚੋਰ ਕਬਰ ਨੂੰ ਪੁੱਟ ਕੇ ਰੋਇਆ। ਹਰ ਇੱਕ ਸ਼ੇਰ ਵਿੱਚ ਇੱਕ ਦਾਸਤਾਨ, ਇੱਕ ਇਹਤਜਾਜ ਤੇ ਇੱਕ ਨੋਹਾ ਛੁਪਿਆ ਹੈ। ਤਜਮਲ ਕਲੀਮ ਚਲਾ ਗਿਆ ਹੈ, ਪਰ ਉਹਦੀ ਆਵਾਜ਼ ਅੱਜ ਵੀ ਔਰ ਹਮੇਸ਼ਾ ਧਰਤੀ ਤੇ ਵਸਦੀ ਰਹੇਗੀ। ਉਹਦੀ ਧਮਾਲ ਅੱਜ ਵੀ ਬੁੱਲੇ ਨੂੰ ਬੁਲਾ ਰਹੀ ਹੈ। ਉਹਨੂੰ ਪੜ੍ਹ ਕੇ ਮਹਿਸੂਸ ਹੁੰਦਾ ਹੈ
कि वो सिर्फ एक शायर नहीं एक ज़माना सी, वो सिर्फ एक लिखारी नहीं एक सोच सी, और वो सिर्फ एक शख्स नहीं एक तहरीक सी। मेरे छप्पड़ ने ओडी जाना है, ये तेरा आसमान थोड़ा है, अज तजम्मल कलीम दे छप्पड़ साडे सिर ते नहीं रहा। आखिर ते तजम्मल साहब दी शायरी विचों एक मैं अपनी ज़ाती पसंदीदा गज़ल थोड़े तक पहुँचाना वा कि तली दी एक एक लकीर दुखे, जे सोचिए ते फकीर दुखे, मैं इश्क सोहनी दा वेख्या है, गरीब घर नूं अमीर दुखे, हज़ार खुशियां हंडाओ भावें, ए साए इंदी अखीर दुखे, फजूल नब्ज़ा ना टो तबीबा, समझ लै रांझा वां हीर दुखे, और कलीम किन्नी कु देर बचसें, कलीम किन्नी कु देर बचसें, हयात पंछीए तीर दुखे।